ਪਿਛਲੇ ਦਿਨਾਂ ਦੇ ਵਿੱਚ ਸਦਰਨ ਕੈਲੀਫੋਰਨੀਆ 'ਚ ਲਾਸ ਐਂਜਲਸ 'ਚ ਇੱਕ ਆਗਜ਼ੀਲਰੀ ਬਿਸ਼ਪ ਡੇਵਿਡ ਓ'ਕੋਨਲ ਨੂੰ ਕਤਲ ਕਰ ਦਿੱਤਾ ਗਿਆ ਸੀ, ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਉਹਦੇ ਸੰਬੰਧ ਦੇ ਵਿੱਚ ਪੁਲਿਸ ਨੇ ਅੱਜ ਇੱਕ ਬੰਦੇ ਨੂੰ ਅਰੈਸਟ ਕਰ ਲਿਆ ਹੈਗਾ। ਲਾਸ ਐਂਜਲਸ ਦੀ ਸ਼ੈਰਿਫ ਡਿਪਾਰਟਮੈਂਟ ਨੇ ਇਹ ਡਿਟੇਲਸ ਹਜੇ ਨਹੀਂ ਦੱਸੀਆਂ, ਪਰ ਉਹਨਾਂ ਨੇ ਇਹ ਕਿਹਾ ਆ ਵੀ ਜੋ ਆਰਚ ਡਾਇਓਸੀਜ਼ ਦਾ ਬਿਸ਼ਪ ਸੀਗਾ ਲਾਸ ਐਂਜਲਸ ਏਰੀਏ ਦਾ, ਉਸਦੇ ਘਰ ਦੇ ਵਿੱਚ ਉਹਨੂੰ ਗੋਲੀਆਂ ਮਾਰੀਆਂ ਗਈਆਂ ਸੀ ਹਸਿੰਡਾ ਹਾਈਟਸ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ, ਤੇ ਉਹਦੀ ਜਿਹੜੀ ਮੌਤ ਹੋ ਗਈ ਸੀ। ਤੇ ਬਹੁਤ ਹੀ ਵਧੀਆ ਕਿਸਮ ਦਾ ਇਹ ਪ੍ਰੀਸਟ ਸੀਗਾ, ਖਾਸ ਕਰਕੇ ਜੋ ਕਮਿਊਨਿਟੀ ਦੇ ਵਿੱਚ ਡਿਵੀਜ਼ਨਸ ਬਹੁਤ ਹੁੰਦੀਆਂ ਆ, ਕਾਲੇ ਮੂਲ ਦੇ ਗੋਰੇ ਮੂਲ ਦੇ ਲੋਕਾਂ ਨੂੰ ਲੈ ਕੇ ਜਾਂ ਗੈਂਗਸ ਨੂੰ, ਉੱਥੇ ਇਹ ਕਾਫੀ ਜ਼ਿਆਦਾ ਜਿਹੜਾ ਕਹਿੰਦੇ ਪੀਸ ਦਾ ਕੰਮ ਕਰਦਾ ਸੀ, ਪਰ ਅਲਟੀਮੇਟਲੀ ਕਿਸੇ ਬੇਵਕੂਫ ਨੇ ਉਸ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ। ਜੀ, ਤੇ ਹੁਣ ਉਸ ਦੀ ਗ੍ਰਿਫਤਾਰੀ ਜਿਹੜੀ ਆ ਉਹ ਹੋਈ ਹੈਗੀ ਆ। ਸੋ ਕਹਿੰਦੇ ਵੀ ਬੀਤੇ ਸ਼ਨੀਚਰਵਾਰ ਅਕੋਰਨਲ ਜਿਹੜੇ ਆ ਉਹ ਪਾਏ ਗਏ ਸੀਗੇ ਜਦ ਉਹਨਾਂ ਦੇ ਗੋਲੀ ਜਿਹੜੀ ਉਹ ਲੱਗੀ ਸੀਗੀ। ਸੋ ਸ਼ੈਰਿਫ ਡੈਪਟੀਜ਼ ਨੇ ਉਸੇ ਟਾਈਮ ਤੋਂ ਹੀ ਜਿਹੜੇ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਨੇ ਇਹਨਾਂ ਦਾ ਕਤਲ ਕੀਤਾ ਹੋ ਸਕਦਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਸਵੇਰੇ ਆਪਾਂ ਜਿੱਦਾਂ ਦੱਸਦੇ ਸੀਗੇ ਵੀ ਟਰਕੀ ਦੇ ਵਿੱਚ ਇੱਕ ਵਾਰੀ ਫੇਰ 6.4 ਤੀਬਰਤਾ ਦਾ ਭੂਚਾਲ ਆਇਆ ਆ। ਇਸ ਮਾਮਲੇ ਦੇ ਵਿੱਚ ਹੁਣ ਤੱਕ ਮਿਲੀਆਂ ਰਿਪੋਰਟਸ ਦੇ ਅਨੁਸਾਰ 3 ਜਣਿਆਂ ਦੀਆਂ ਇਸ ਨਵੇਂ ਆਏ ਭੂਚਾਲ ਦੇ ਕਰਕੇ ਮੌਤਾਂ ਜਿਹੜੀਆਂ ਹੋਈਆਂ ਆ। ਤੁਰਕੀ ਦੇ ਹਿੱਤੇ ਇਲਾਕੇ ਦੇ ਵਿੱਚ ਇਸ ਵਾਰ ਇਹ ਭੂਚਾਲ ਆਇਆ ਦੱਸਿਆ ਜਾਂਦਾ। ਟਰਕੀ ਦੇ ਜਿਹੜੇ ਇੰਟੀਰੀਅਰ ਮਿਨਿਸਟਰ ਆ ਉਹਨਾਂ ਨੇ ਜਿਹੜਾ ਦੱਸਿਆ 200 ਤੋਂ ਵੱਧ ਲੋਕ ਜ਼ਖਮੀ ਹੋਏ ਆ, ਜਿਨ੍ਹਾਂ ਦੇ ਅਜੇ ਇਹ ਵੀ ਮੰਨਿਆ ਗਿਆ ਵੀ 6 ਲੋਕ ਅਜੇ ਵੀ ਮਲਬੇ ਦੇ ਹੇਠਾਂ ਦੱਬੇ ਹੋ ਸਕਦੇ ਆ। 3 ਬਿਲਡਿੰਗਸ ਹੁਣ ਤੱਕ ਉੱਥੇ ਡਿੱਗ ਚੁੱਕੀਆਂ ਨੇ। ਮਿਲੀਅਨਸ ਆਫ ਲੋਕ ਜੋ ਆ ਕੋਸਟ ਟੂ ਕੋਸਟ ਵਿੰਟਰ ਸਟਾਰਮ ਦਾ ਸਾਹਮਣਾ ਕਰਨਗੇ। ਈਵਨ ਦੋ ਆਪਾਂ ਸੋਚ ਰਹੇ ਹਾਂ ਵੀ ਵਿੰਟਰ ਖਤਮ ਹੋਣ ਜਾ ਰਹੀ ਆ, ਪਰ ਲੱਗਦਾ ਨਹੀਂ। ਜਿਸ ਹਿਸਾਬ ਦੇ ਨਾਲ ਨਵਾਂ ਜੋ ਸਟਾਰਮ ਆ ਰਿਹਾ ਹੈਗਾ, ਜਿਹਦੇ ਵਿੱਚ ਵਾਈਡ ਸਪਰੈਡ ਹੈਵੀ ਸਨੋ ਪਊਗੀ, ਹਵਾਵਾਂ ਬੜੀਆਂ ਤੇਜ਼ ਚੱਲਣਗੀਆਂ, ਬਲਿਜ਼ਰਡ ਕੰਡੀਸ਼ਨਸ ਹੋਣਗੀਆਂ, ਫਰੀਜ਼ਿੰਗ ਰੇਨ ਤੇ ਸਵੀਅਰ ਥੰਡਰ ਸਟਾਰਮ, ਹੈਵੀ ਰੇਨ, ਰੈਕਰਡ ਲੋ ਤੇ ਹਾਈ ਟੈਂਪਰੇਚਰ। ਸੋ ਇਹ ਸਾਰਾ ਕੁਝ ਵੈਸਟ ਕੋਸਟ ਦੇ ਵਿੱਚ ਆ ਰਿਹਾ ਆ। ਵਿੰਡਸ ਜਿਹੜੀਆਂ ਆ, ਹਵਾਵਾਂ 60 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਸਕਦੀਆਂ ਹੈਗੀਆਂ। ਸੋ ਇਹਦੇ ਨਾਲ ਜੋ ਕੈਲੀਫੋਰਨੀਆ ਦੇ ਵਿੱਚ ਸਿਆਰਾ ਨਵਾਡਾ ਵਾਲਾ ਏਰੀਆ ਹੈਗਾ, ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਉੱਥੇ ਕਾਫੀ ਜ਼ਿਆਦਾ ਜੋ ਸਨੋ ਪਊਗੀ, ਤੇ ਹਵਾਵਾਂ ਵੀ ਠੰਡੀਆਂ ਜਿਹੜੀਆਂ ਵਾਇਓਮਿੰਗ ਵੱਲੋਂ ਆ ਰਹੀਆਂ ਹੈਗੀਆਂ। ਸੋ 50 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਵਿੰਡ ਗਸਟ ਇਹ ਆਮ ਤੁਸੀਂ ਦੇਖ ਸਕਦੇ ਹੋ। ਸੋ ਆਉਣ ਵਾਲੇ 3-4 ਦਿਨ ਕਾਫੀ ਜ਼ਿਆਦਾ ਠੰਡੇ ਹੋਣਗੇ। ਕੁਛ ਏਰੀਏ ਦੇ ਵਿੱਚ ਮੀਂਹ ਪੈਣ ਦੀ ਵੀ ਜਿਹੜੀ ਆ ਸੰਭਾਵਨਾ ਬਣੀ ਹੋਈ ਹੈਗੀ। ਜੀ, ਕਹਿੰਦੇ ਵੀ ਸਦਰਨ ਕੈਲੀਫੋਰਨੀਆ ਦੇ ਲਈ ਹੁਣ ਤੱਕ ਦੀ ਇਤਿਹਾਸਿਕ ਤੌਰ ਦੇ ਉੱਤੇ ਸਭ ਤੋਂ ਠੰਡ ਜਿਹੜੀ ਇੱਕ ਹਿਸਾਬ ਦੇ ਨਾਲ ਇਹ ਸਟਾਰਮ ਹੋ ਸਕਦਾ, ਤੇ ਵੈਲੀ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਬਰਫ਼ਬਾਰੀ ਦੀਆਂ ਕਿਆਸ ਰਹੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ। ਸੋ ਸਟ੍ਰੈਪ ਅਪ ਵੀ ਆਉਣ ਵਾਲੇ ਦਿਨ ਜਿਹੜੇ ਕਾਫੀ ਠੰਡੇ ਹੋ ਸਕਦੇ ਨੇ। ਅਗਲੀ ਜਿਹੜੀ ਖਬਰ ਜਿਹੜੀ ਆ ਰਹੀ ਹਰਜੋਤ ਸਿੰਘ ਜੀ ਫਲੋਰੀਡਾ ਤੋਂ, ਇੱਕ 10 ਫੁੱਟ ਦੇ ਮਗਰਮੱਛ ਐਲੀਗੇਟਰ ਨੇ 85 ਸਾਲਾਂ ਦੀ ਇੱਕ ਔਰਤ ਆ ਉਸ ਨੂੰ ਮਾਰ ਦਿੱਤਾ, ਕਿਲ ਜਿਹੜਾ ਆ ਉਹ ਕਰ ਦਿੱਤਾ ਆ। ਫਲੋਰੀਡਾ ਦੇ ਵਾਈਲਡ ਲਾਈਫ ਅਫੀਸ਼ੀਅਲਸ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਇਹ ਔਰਤ ਆਪਣੇ ਕੁੱਤੇ ਨੂੰ ਟਹਿਲਾ ਰਹੀ ਸੀ, ਵਾਕ ਕਰ ਰਹੀ ਸੀਗੀ ਸਪੈਨਿਸ਼ ਲੇਕ ਫੇਅਰਵੇਜ਼, ਇੱਕ ਰਿਟਾਇਰਮੈਂਟ ਕਮਿਊਨਿਟੀ ਆ ਉੱਥੇ, ਜਦ ਇਸ ਐਲੀਗੇਟਰ ਦੇ ਦੁਆਰਾ ਉਸ ਉੱਤੇ ਹਮਲਾ ਕੀਤਾ ਗਿਆ ਦੱਸਿਆ ਜਾਂਦਾ ਆ। ਤੇ ਕਹਿੰਦੇ ਵੀ ਉਸ ਨੇ ਬੀਬੀ ਨੂੰ ਨਾਲ ਹੀ ਫੜ ਕੇ ਪਾਣੀ ਦੇ ਵਿੱਚ ਜਿਹੜਾ ਉਹ ਲੈ ਗਿਆ ਆ, ਤੇ ਹੁਣ ਕਹਿੰਦੇ ਵੀ ਇਸ ਐਲੀਗੇਟਰ ਨੂੰ ਟਰੈਪ ਕਰਕੇ ਕੈਪਚਰ ਕਰ ਲਿਆ ਗਿਆ ਆ। ਉਸ ਤੋਂ ਬਾਅਦ ਦੇ ਵਿੱਚ ਉਹਦਾ ਕੀ ਬਣੂਗਾ ਇਹ ਅਜੇ ਪਤਾ ਨਹੀਂ ਆ। ਜਿਹੜੇ ਵਾਈਲਡ ਲਾਈਫ ਵਾਲੇ ਅਧਿਕਾਰੀ ਆ ਉਹ ਉਸ ਨੂੰ ਲੈ ਗਏ ਆ। ਫਲੋਰੀਡਾ ਦੇ ਨੇਬਰਹੁੱਡਸ ਦੇ ਵਿੱਚ ਉੱਥੇ ਉਹਨਾਂ ਦੇ ਸ਼ੈਪਰਡ ਪੌਂਡਸ ਜਾਂ ਤਲਾਅ ਜਿਹੜੇ ਹੁੰਦੇ ਆ ਉਹਨਾਂ ਵਿੱਚ ਗੇਟਰਸ ਦਾ ਘੁੰਮਣਾ ਆਮ ਕਾਮਨ ਜੀ ਗੱਲ ਜਿਹੜੀ ਉਹ ਮੰਨੀ ਜਾਂਦੀ ਆ। ਯੂਜਲੀ ਇਹੀ ਦੱਸਿਆ ਜਾਂਦਾ ਵੀ ਲੋਕਾਂ ਦੇ ਪ੍ਰਤੀ ਇਹ ਹਾਨੀਕਾਰਕ ਨਹੀਂ ਹੁੰਦੇ, ਉਹਨਾਂ ਉੱਤੇ ਹਮਲੇ ਨਹੀਂ ਕਰਦੇ, ਤੇ ਪਰ ਇਹ ਇੱਕ ਅਚਨਚੇਤੇ ਹੋਏ ਹਮਲੇ ਦੇ ਵਿੱਚ 85 ਸਾਲਾਂ ਦੀ ਜਿਹੜੀ ਬਜ਼ੁਰਗ ਆ ਉਸ ਦੀ ਮੌਤ ਹੋ ਗਈ ਆ। ਫ੍ਰਿਜ਼ਨੋ ਤੋਂ ਖਬਰ ਆ ਰਹੀ ਆ ਵੀ ਫ੍ਰਿਜ਼ਨੋ ਦੇ ਵਿੱਚ ਇੱਕ ਹੁੱਕਾ ਲੌਂਜ ਜੋ ਆ ਉੱਥੇ ਸ਼ੂਟਿੰਗ ਹੋਈ ਆ, ਜਿਹਦੇ ਨਾਲ 2 ਜਣਿਆਂ ਦੀ ਮੌਤ ਹੋ ਗਈ ਹੈਗੀ ਆ। ਕੱਲ ਰਾਤੀ 10:45 ਤੇ ਜੋ ਇਹ ਸਟੋਰ ਸੀ ਮਿਲਵਰਨ ਤੇ ਹਰੰਡਨ ਐਵਨਿਊ ਤੇ ਉੱਥੇ ਗੋਲੀਆਂ ਚੱਲੀਆਂ, ਤੇ ਜਿਹਦੇ ਨਾਲ 2 ਜਣੇ
ਮਾਰੇ ਗਏ। ਫੀਲਿਕਸ ਹੌਕਨਸ 41 ਸਾਲਾਂ ਦਾ ਆ, ਫਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਆ। ਅਕੀਲੀ ਬੋਫਿਟ 32 ਸਾਲਾਂ ਦਾ, ਇਹ ਵੀ ਗਨ ਸ਼ਾਟਸ ਦਾ ਸ਼ਿਕਾਰ ਹੋਇਆ ਹੈਗਾ।